ਇਹ ਸਾਰੀਆਂ ਸ਼ਿਆਰੀਆਂ ਸਾਰੀਆਂ ਚਲਾਕੀਆਂ ਸਿਰਫ ਦੁਨੀਆ ਦੇ ਵਿੱਚ ਨੇ। ਕਿਸੇ ਨੂੰ ਬੇਵਕੂਫ ਬਣਾ ਲਿਆ, ਕਿਸੇ ਨਾਲ ਝੂਠ ਬੋਲ ਲਿਆ, ਕਿਸੇ ਨੂੰ ਧੋਖਾ ਦੇ ਲਿਆ। ਲੇਕਿਨ ਯਾਦ ਰੱਖਿਓ, ਜੋ ਤੁਸੀਂ ਕਰਨ ਡੇ ਹੋ ਨਾ, ਇਹ ਹਵਾਵਾਂ ਦੇ ਵਿੱਚ ਨਹੀਂ ਉੱਡਣ ਡਿਆ ਦਾ। ਫਰਿਸ਼ਤੇ ਲਿਖਣ ਡੇ ਨੇ ਤੇ ਰੱਬ ਵੇਖਣ ਡਿਆ। ਖੁਸ਼ ਨਸੀਬ ਹੁੰਦੀਆਂ ਨੇ ਉਹ ਲੜਕੀਆਂ ਜਾਂ ਉਹ ਔਰਤਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਸਾਈਂ ਹੁੰਦੇ ਨੇ, ਉਹਨਾਂ ਦੇ ਮਾਲਕ ਹੁੰਦੇ ਨੇ, ਉਹਨਾਂ ਦੇ ਸ਼ੋਹਰ ਹੁੰਦੇ ਨੇ, ਉਹਨਾਂ ਦੇ ਵਾਲਿदैन ਹੁੰਦੇ ਨੇ। ਨਹੀਂ ਤੇ ਉਜੜ ਜਾਂਦੇ ਨੇ ਉਹ ਬਾਗ ਜਿਨ੍ਹਾਂ ਦੇ ਮਾਲੀ ਨਹੀਂ ਹੁੰਦੇ। ਦੁਲਹਨ ਖੁਦ ਇੱਕ ਜਹੇਜ਼ ਹੈ, ਕਿਉਂਕਿ ਮਾਂ ਪਿਓ ਭੈਣ ਭਰਾ ਆਪਣੇ ਜਿਗਰ ਦਾ ਟੁਕੜਾ ਕੱਟ ਕੇ ਤੁਹਾਨੂੰ ਦਿੰਦੇ ਨੇ। ਲੇਕਿਨ ਕਮ ਜ਼ਰਫ ਤੇ ਪਸਤ ਜ਼ੇਨ ਦੇ ਜਿਹੜੇ ਲੋਕ ਹੁੰਦੇ ਨੇ, ਛੋਟੇ ਜ਼ੇਨ ਦੇ ਲੋਕ ਜਿਹੜੇ ਹੁੰਦੇ ਨੇ, ਮਾਲੋ ਜ਼ਰ ਨੂੰ, ਜਹੇਜ਼ ਨੂੰ ਦੁਲਹਨ ਦੇ ਵਿੱਚ ਲੱਭ ਰਹੇ ਹੁੰਦੇ ਨੇ। ਪਰੇਸ਼ਾਨ ਨਾ ਹੋਇਆ ਕਰ ਲੋਕਾਂ ਦੀਆਂ ਗੱਲਾਂ ਤੋਂ। ਅੱਛਾ, ਪਰੇਸ਼ਾਨ ਨਾ ਹੋਇਆ ਕਰ ਲੋਕਾਂ ਦੀਆਂ ਗੱਲਾਂ ਤੋਂ। ਕੁਛ ਲੋਕ ਪੈਦਾ ਹੀ ਅਬਲੀਆਂ ਯਬਲੀਆਂ ਟਬਲੀਆਂ ਅਗਲੀਆਂ ਪਿਛਲੀਆਂ ਉਰਲੀਆਂ ਪਰਲੀਆਂ ਯਦੀਆਂ ਵਾਸੇ ਹੋਏ। ਬਾਦਸ਼ਾਹ ਨੇ ਇੱਕ ਬੇਗਨਾਹ ਕੈਦੀ ਦੇ ਕਤਲ ਦਾ ਹੁਕਮ ਸਾਦਰ ਕੀਤਾ ਤੇ ਮਾਯੂਸੀ ਦੇ ਆਲਮ ਦੇ ਵਿੱਚ ਉਹ ਕੈਦੀ ਬਾਦਸ਼ਾਹ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਨੇ ਕੈਦੀ ਨੂੰ ਬੁੜਬੜਾਉਂਦਿਆਂ ਵੇਖਿਆ ਤੇ ਆਪਣੇ ਵਜ਼ੀਰ ਕੋਲੋਂ ਪੁੱਛਿਆ ਕਿ ਇਹ ਕੀ ਕਹਿਣ ਡਿਆ। ਵਜ਼ੀਰ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਇਹ ਕਹਿਣ ਡਿਆ ਕਿ ਅੱਲਾਹ ਤਾਲਾ ਮਾफ़ ਕਰਨ ਵਾਲਿਆਂ ਨੂੰ ਪਸੰਦ ਫਰਮਾਉਂਦਾ ਹੈ। ਬਾਦਸ਼ਾਹ ਨੇ ਵਜ਼ੀਰ ਨੂੰ ਉਹਦੀ ਰਿਹਾਈ ਦਾ ਹੁਕਮ ਦੇ ਦਿੱਤਾ। ਕੋਲ ਇੱਕ ਮੁਸਾਹਿਬ ਖੜਾ ਸੀ, ਇੱਕ ਬੰਦਾ ਖੜਾ ਸੀ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਹ ਤੁਹਾਨੂੰ ਗਾਲਾਂ ਕੱਢਣ ਡਿਆ। ਬਾਦਸ਼ਾਹ ਮੁਸਕਰਾਇਆ ਤੇ ਬੋਲਿਆ, ਵਜ਼ੀਰ ਦੇ ਨੇਕੀ ਫਲਾਣ ਵਾਲਾ ਝੂਠ ਤੇਰੇ ਫਿਤਨਾ ਅੰਗੇਜ਼ ਸੱਚ ਨਾਲੋਂ ਬਿਹਤਰ ਹੈ। ਅਗਰ ਗੱਲ ਇੱਜ਼ਤ ਨਫਸ ਤੇ ਆ ਪਹੁੰਚੇ ਨਾ, ਅਗਰ ਗੱਲ ਇੱਜ਼ਤ ਨਫਸ ਤੇ ਆ ਪਹੁੰਚੇ ਤੇ ਠੋਕਰ ਮਾਰ ਦੇਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇੱਜ਼ਤ ਤਲਕ ਤੇ ਫਿਰ ਵੀ ਬਣ ਜਾਂਦੇ ਨੇ। ठकरा दो अगर कुदे जिल्लत से समुंदर, ठकरा दो अगर कुदे जिल्लत से समुंदर, इज्जत से जो मिले वो कतरा भी बहुत है। एक चीता चरस पीन की तैयारी कर रहा होंदा ते अचानक एक चूहा आ जांदा ते चूहा चीते नूं कहंदा है, भाई जिंदगी बड़ी प्यारी है, जिंदगी बड़ी खूबसूरत है ते नशा छड्ड आ मेरे नाल जंगल की तरफ, जंगल बड़ा खूबसूरत है। चीते नूं चूहे की गल बड़ी प्यारी लगती है ते दोवें जी जंगल की तरफ तुर जाते हैं। रस्से च जाते हैं तो एक हाथी उन्होंने नज़र आता है जिहड़ा शराब की बोतल खोलन की कोशिश कर रहा होंदा है। तो चूहा उहदे कोल जांदा है तो कहंदा, अंकल हाथी जिंदगी बड़ी प्यारी है, नशा छड्ड आ मेरे नाल जंगल की तरफ, जंगल बड़ा खूबसूरत है। हाथी नूं चूहे की गल बड़ी पसंद आती है तो हाथी उन्हां दे नाल चल पैंदा है जंगल की तरफ। थोड़ी दूर जाते हैं तो अगे एक शेर हीरवन दे पुड़ी हत्थ दे विच लैके ते उहनूं खोल के ते नशे की तैयारी कर रहा हुंदा है। चूहा उहदे कोल जांदा है ते जाके कहंदा, बादशाह सलामत, तुहाडा इकबाल बुलंद होए, जिंदगी बड़ी प्यारी है, जिंदगी बड़ी खूबसूरत है, नशे नूं छड्डो, आओ मेरे नाल जंगल की तरफ, जंगल बड़ा खूबसूरत है। शेर गुस्से दे नाल चूहे नूं वेखदा ते जोर दे नाल उहनूं चपेड़ मारदा। चीता ते हाथीआ वेख के बड़े हैरान हुंदे ने ते पुछदे ने, बादशाह सलामत, चूहे ने गल ते बड़ी चंगी कीती है पर तुसां उहनूं चपेड़ क्यों मारी है? ते शेर बोलदा कि एक कमीना भंग पी के ते सारी रात दूसरे नूं घुमांदा रहिंदा वे। तुहाडा चमकना किसी नूं बर्दाश्त नहीं। एक सप जुगनू दा पिछा करन लगा ਜਿਹੜਾ सिर्फ चमकन वास्ते जींदा है। जुग नूं रुकिया, सप नूं कहा कि मैं तेरे नाल 3 सवाल कर सकना। सप ने कहा, पुछ। जुगनू ने कहा कि मेरा तलक किसी ऐसी मखलूक दे नाल है जिहड़ा तेरी गज़ा है। सप ने कहा नहीं। उन्हें कहा मैं तेरा कुछ बिगाड़िया। सप ने कहा नहीं। तो फिर तू मैनू क्यों हड़प करना चाहना है, तू मैनू क्यों खाना चाहना है? सप ने जवाब दिता कि तेरा चमकना मेरे को बर्दाश्त नहीं हुंदा। साडी जिंदगियां दे विच भी कुछ सप ऐसे ने जिहड़ा सानू चमकदा वेख के बर्दाश्त नहीं कर सकते।
ਇਸ ਵਾਸਤੇ ਉਹ ਜ਼ਹਿਰੀਲੇ ਸੱਪਾਂ ਹਾਰ ਹਰ ਵੇਲੇ ਤਿਆਰ ਰਹਿੰਦੇ ਨੇ, ਖਾਮੋਸ਼ੀ ਦੇ ਨਾਲ ਧੀਰੇ ਧੀਰੇ ਹਰ ਵਕਤ ਹੁਮਾ ਤਨ ਵਕਤ ਤੁਹਾਨੂੰ ਤਬਾਹ ਕਰਨ ਵਾਸਤੇ ਉਹ ਤਿਆਰ ਰਹਿੰਦੇ ਨੇ। ਸੱਚ ਕੌੜਾ ਹੈ ਕਿ ਸਾਡੇ ਆਲੇ ਦੁਆਲੇ ਕੁਝ ਸੱਪ ਆਪਣੇ ਮਫਾਦ ਦੀ ਖਾਤਰ ਕਿਸੇ ਹੋਰ ਨੂੰ ਚਮਕਦਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਤੇ ਹਸਦ ਦੀ ਅੱਗ ਦੇ ਵਿੱਚ ਜਲਣਾ ਉਹਨਾਂ ਦੀ ਬਦਨਸੀਬੀ ਹੈ। ਗੈਰਾਂ ਦੀਆਂ ਰਸਮਾਂ ਨੇ ਸ਼ਾਦੀ ਮਹਿੰਗੀ ਕਰ ਦਿੱਤੀ ਤੇ ਆਪਣਿਆਂ ਦੀਆਂ ਰਸਮਾਂ ਨੇ ਫੌਤਗੀ ਮਹਿੰਗੀ ਕਰ ਦਿੱਤੀ। ਗੱਲ ਕਿਹਦੇ ਬਾਰੇ ਵਿੱਚ ਕਹੀ ਗਈ ਹੈ? ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੀ।